ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਯੂਬਾ ਸਿਟੀ, 96.5 FM ਯੂਬਾ ਸਿਟੀ, 1470 AM ਸੈਕਰਾਮੈਂਟੋ, ਇਸੇ ਤਰ੍ਹਾਂ 1300 AM ਫ੍ਰਿਜ਼ਨੋ, 1350 AM ਬੇਕਰਸਫੀਲਡ, ਨਾਲ ਦੀ ਨਾਲ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਜਿਹੜੇ ਤੁਸੀਂ ਸੁਣ ਰਹੇ ਹੋ ਆਪਣੇ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨ ਸੈਨੋਜ਼ੇ, ਬਰਕਲੇ, ਸਟਾਕਟਨ, ਮੋਡੈਸਟੋ, ਟ੍ਰੇਸੀ ਅਤੇ ਮਰਸਡ, ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 9 ਤਰੀਕ ਆ ਤੇ ਦਿਨ ਜਿਹੜਾ ਆ ਉਹ ਸ਼ਨੀਚਰਵਾਰ ਆ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਆਲਮੋਸਟ ਸਾਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਕਿਸੇ ਵੀ ਤਰੀਕੇ ਦੀ ਕਮਰਸ਼ੀਅਲ ਇੰਸ਼ੋਰੈਂਸ ਲਈ ਵਰਕਰ ਕੌਮ ਦੇ ਲਈ ਇਹਨਾਂ ਨੂੰ ਕਾਲ ਕਰੋ 408-272-2500 ਦੇ ਉੱਤੇ। ਇਸ ਦੇ ਨਾਲ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸਤਨਾਮ ਸਿੰਘ, ਗੁਰਵਿੰਦਰ ਸਿੰਘ ਯੂਬਾ ਸਿਟੀ, ਬੀਸਲਾ ਪਰਿਵਾਰ ਫ੍ਰੈਜ਼ਨੋ, ਬੂਟਾ ਸਿੰਘ ਜੌਹਲ ਲਿਨਵੁੱਡ ਅਤੇ ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ ਵਾਲੇ, ਜਿਨ੍ਹਾਂ ਨੇ ਆਪਣੀ ਲੋਕੇਸ਼ਨ ਫ੍ਰੈਜ਼ਨੋ ਦੇ ਵਿੱਚ ਖੋਲ੍ਹ ਦਿੱਤੀ ਹੋਈ ਆ। ਤੁਸੀਂ ਇਹਨਾਂ ਦੇ ਕੋਲੋਂ ਹੰਡਾਈ ਅਤੇ ਹੋਰ ਮੇਕ ਮਾਡਲਸ ਦੇ ਡਰਾਈਵ ਐਂਡ ਰੀਫਰ ਟ੍ਰੇਲਰਸ ਜਿਹੜੇ ਆ ਉਹ ਤੁਸੀਂ ਖਰੀਦ ਸਕਦੇ ਹੋ। ਇਹ ਫਾਈਨੈਂਸਿੰਗ ਵੀ ਕਰਦੇ ਨੇ। ਕਾਲ ਕਰੋ 909-786-8008 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਜਿਹੜੀ ਕਹਿੰਦੇ ਬਜਟ ਆ USA ਦਾ, ਉਹਦੇ ਵਿੱਚ ਜਿਹੜੀ ਡੋਮੈਸਟਿਕ ਸਪੈਂਡਿੰਗ ਹੈਗੀ ਆ, ਜਾਣੀ ਕਿ ਲੋਕਲ, ਉਹਦੇ ਵਿੱਚ ਕੱਟ ਕੀਤਾ ਗਿਆ ਆ ਅਤੇ ਡਿਫੈਂਸ ਦਾ ਬਜਟ ਜਿਹੜਾ ਆ ਉਹ ਬੂਸਟ ਕੀਤਾ ਗਿਆ ਆ। ਅਤੇ ਇੱਕ ਹੋਰ ਗੱਲ ਜਿਹੜੀ ਸਾਹਮਣੇ ਆਈ ਹੈਗੀ ਆ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਪ੍ਰਪੋਜ਼ਲ ਦੇ ਵਿੱਚ ਜਿਹੜਾ 2020 ਵਾਲਾ $100 ਮਿਲੀਅਨ ਗਲੋਬਲ ਵੂਮਨਸ ਫੰਡ ਲਈ ਜਿਹੜਾ ਰੱਖਿਆ ਗਿਆ ਆ, ਜਿਹਨੂੰ ਕਿ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਡਾਟਰ ਇਵਾਂਕਾ ਟਰੰਪ ਸਪੀਅਰ ਹੈਡ ਕਰ ਰਹੀ ਹੈਗੀ ਆ। ਜੀ ਬਿਲਕੁਲ। ਸੋ ਉਹਨਾਂ ਦਾ ਇਹ ਜਿਹੜਾ ਪ੍ਰੋਜੈਕਟ ਆ ਉਸ ਦੇ ਲਈ $100 ਮਿਲੀਅਨ ਜਿਹੜਾ ਰਾਸ਼ਟਰਪਤੀ ਟਰੰਪ ਨੇ ਜਿਹੜਾ ਰੱਖਿਆ ਆ। ਅਤੇ ਬਜਟ ਦੇ ਮਾਮਲੇ ਦੇ ਵਿੱਚ ਇਹ ਜਿਹੜਾ ਪ੍ਰਪੋਜ਼ਲ ਹੈਗਾ ਆ ਵਾਈਟ ਹਾਊਸ ਦੇ ਵੱਲੋਂ, ਉਸ ਦੇ ਵਿੱਚ ਆਈ ਥਿੰਕ $700 ਬਿਲੀਅਨ ਜਿਹੜਾ ਡਿਫੈਂਸ ਦੇ ਉੱਤੇ ਜਿਹੜਾ ਆ ਉਹ ਖਰਚਣ ਦੇ ਲਈ ਇਸ ਸਾਲ ਜਿਹੜੇ ਆ ਉਹ ਰੱਖਿਆ ਗਿਆ ਆ। ਹਰ ਸਾਲ ਜਿਹੜਾ ਡਿਫੈਂਸ ਦੇ ਬਜਟ ਦੇ ਵਿੱਚ ਵਾਧਾ ਜਿਹੜਾ ਹੋ ਰਿਹਾ ਆ। ਪਰ ਇਹ ਵੀ ਹਰਜੋਤ ਸਿੰਘ ਜੀ ਦੇਖਣ ਵਾਲੀ ਗੱਲ ਆ ਵੀ ਹੋਰ ਕਿਹੜੇ ਕੰਮਾਂ ਵਾਸਤੇ ਕਿਤੇ ਨਾ ਕਿਤੇ ਜਿਹੜਾ ਨਾਲ ਦੇ ਨਾਲ ਜਿਹੜੇ ਡਾਲਰ ਜਿਹੜੇ ਚਾਹੀਦੇ ਹੁੰਦੇ ਆ। ਜਿਸ ਤਰੀਕੇ ਦੇ ਨਾਲ ਸੋਸ਼ਲ ਸਿਕਿਉਰਿਟੀ ਦਾ ਹੋਰ ਕਈ ਮਸਲੇ ਜਿਹੜੇ ਚੱਲੇ ਆ, ਹੋਰ ਕਈ ਇਨਫਰਾਸਟਰਕਚਰ ਦੇ ਜਿਹੜੇ ਕੰਮ ਆ ਉਹ ਕਿਤੇ ਨਾ ਕਿਤੇ ਆ। ਪਰ ਡਿਫੈਂਸ ਵਾਲੇ ਪਾਸੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਿਹੜੇ ਰਾਸ਼ਟਰਪਤੀ ਟਰੰਪ ਦੇ ਵੱਲੋਂ ਉਹਨਾਂ ਦੇ ਬਜਟ ਦੇ ਵਿੱਚ ਵਾਧਾ ਜਿਹੜਾ ਆ ਉਹ ਕੀਤਾ ਗਿਆ ਆ। ਇਹ ਕੋਈ ਨਹੀਂ ਕਹਿੰਦਾ ਵੀ ਡਿਫੈਂਸ ਦਾ ਜਿਹੜਾ ਧਿਆਨ ਨਾ ਰੱਖਿਆ ਜਾਵੇ, ਪਰ ਤੁਸੀਂ ਦੇਖੋ ਵੀ ਕਾਫੀ ਵੱਡਾ ਪੋਰਸ਼ਨ ਅਮਰੀਕਾ ਦੇ ਬਜਟ ਦਾ ਜਿਹੜਾ ਡਿਫੈਂਸ ਦੇ ਉੱਤੇ ਲੱਗਦਾ ਆ। ਜਦ ਕਿ ਅਮਰੀਕਾ ਜੇ ਦੇਖਿਆ ਜਾਵੇ ਤਾਂ ਇਸ ਮੌਕੇ ਜਿਹੜੇ ਜ਼ਿਆਦਾ ਥਾਵਾਂ ਦੇ ਉੱਤੇ ਨਹੀਂ ਹੈਗਾ, ਪਰ ਕਿਉਂਕਿ ਅਫਗਾਨਿਸਤਾਨ ਦੇ ਵਿੱਚ ਵੀ ਰਿਹਾ ਆ, ਸੀਰੀਆ ਦੇ ਵਿੱਚ, ਇਰਾਕ ਦੇ ਵਿੱਚ, ਉੱਥੇ ਜਿਹੜੇ ਆ ਮਿਲੀਅਨਸ ਆਫ ਡਾਲਰ ਐਵਰੀ ਡੇ ਅਤੇ ਬਿਲੀਅਨਸ ਆਫ ਡਾਲਰ ਐਵਰੀ ਸਾਲ ਦਾ ਜਿਹੜਾ ਖਰਚਾ ਆ ਅਮਰੀਕਨ ਆਰਮੀ ਨੂੰ ਉੱਥੇ ਕੇਂਦਰਿਤ ਰੱਖਣ ਦੇ ਲਈ ਜਿਹੜਾ ਹਮੇਸ਼ਾ ਖਰਚਾ ਆ ਰਿਹਾ ਆ। ਬਾਕੀ ਇਸ ਦੇ ਵਿੱਚੋਂ ਹੀ ਜਿਹੜਾ ਨਾਟੋ ਦੇ ਲਈ ਜਿਹੜੇ ਡਾਲਰ ਜਿਹੜੇ ਅਮਰੀਕਾ ਦੇ ਵੱਲੋਂ ਕੀਤੇ ਜਾਂਦੇ ਆ। ਅਤੇ ਇਹੀ ਨਾਲ ਦੇ ਨਾਲ ਜਿਹੜੇ ਹਰਜੋਤ ਸਿੰਘ ਜੀ ਨਵੀਆਂ ਤੋਂ ਨਵੀਆਂ ਜਿਹੜੀਆਂ ਅਸਲਾ ਬਰੂਦ ਜਿਹੜਾ ਬਣਾਉਣ ਦੇ ਉੱਤੇ ਜਿਹੜੀ ਆ ਰਿਸਰਚ ਦੇ ਵਿੱਚ ਵੀ ਕੰਮ ਇਹੀ ਬਜਟ ਜਿਹੜਾ ਉਹ ਆਉਂਦਾ ਆ ਜੀ। ਅਗਲੀ ਖਬਰ ਜਿਹੜੀ ਆ, ਕਹਿੰਦੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਮਾਈਗਰੈਂਟ ਫੈਮਲੀਜ਼ ਸੈਪਰੇਟ ਕੀਤੀਆਂ ਗਈਆਂ ਸੀ ਆਈਸ ਵੱਲੋਂ, ਬੱਚੇ ਸੈਪਰੇਟ ਕੀਤੇ ਗਏ ਸੀ ਪੇਰੈਂਟਸ ਤੋਂ, ਉਹਨਾਂ ਨੂੰ ਹੁਣ ਬਹੁਤ ਜਲਦੀ ਜਿਹੜਾ ਆ ਆਪਣੇ ਪੇਰੈਂਟਸ ਦੇ ਨਾਲ ਮਿਲਾਇਆ ਜਾਵੇਗਾ। ਇਹ ਜਿਹੜੀ ਰੂਲਿੰਗ ਹੈਗੀ ਆ US ਡਿਸਟ੍ਰਿਕਟ ਜੱਜ ਡਾਨਾ ਸਬਰਾ, ਉਹਨਾਂ ਨੇ ਆਲਰੇਡੀ ਇਹ ਆਰਡਰ ਕੀਤਾ ਸੀ ਪਿਛਲੇ ਸਾਲ ਜੂਨ 26, 2018 ਦੇ ਵਿੱਚ। ਪਰ ਕਈ ਹਜੇ ਵੀ ਬੱਚੇ ਜਿਹੜੇ ਨਹੀਂ ਯੂਨਾਈਟ ਹੋਏ ਸੀ, ਕਹਿੰਦੇ 2800 ਦੇ ਕਰੀਬ ਜਿਹੜੇ ਹੋਰ ਬੱਚੇ ਹੈਗੇ ਆ, ਉਹ ਜੱਜ ਨੇ ਇੱਕ ਵਾਰੀ ਫੇਰ ਆਰਡਰ ਕੀਤਾ ਵੀ ਇਮੀਡੀਏਟਲੀ ਜਿਹੜੇ ਆ ਉਹ ਆਪਣੇ ਪੇਰੈਂਟਸ ਦੇ ਨਾਲ ਉਹਨਾਂ ਨੂੰ ਯੂਨਾਈਟ ਕੀਤਾ ਜਾਵੇ, ਉਹਨਾਂ ਨਾਲ ਮਿਲਾਇਆ ਜਾਵੇ। ਜੀ ਬਿਲਕੁਲ। ਸੋ ਇਹ ਜਿਹੜਾ ਕਾਫੀ ਜਿਹੜੀ ਇੱਕ ਚੀਜ਼ ਜਿਹੜੀ ਉਹ ਹੈਗੀ ਆ। ਅਤੇ ਇਹੀ ਨਹੀਂ ਹਰਜੋਤ ਸਿੰਘ ਜੀ, ਇਮੀਗ੍ਰੇਸ਼ਨ ਨੂੰ ਲੈ ਕੇ ਤਾਂ ਸਭ ਨੂੰ ਹੀ ਪਤਾ ਹੈ ਵੀ ਅਮਰੀਕਾ ਦੇ ਵਿੱਚ ਕਾਫੀ ਜਿਹੜਾ ਆ
ਉਹ ਰੌਲਾ ਰੱਪਾ ਜਿਹੜਾ ਉਹ ਲਗਾਤਾਰ ਜਿਹੜਾ ਉਹ ਚੱਲ ਰਿਹਾ ਹੈਗਾ ਆ। ਸੋ ਇਹ ਦੇਖਣ ਵਾਲੀ ਗੱਲ ਰਹੇਗੀ ਉੱਥੇ ਕੀ ਹੁੰਦਾ ਆ। ਤੇ ਬਾਕੀ ਜਿਹੜੇ ਆ ਇੱਕ ਕੋਰਟ ਦੇ ਵੱਲੋਂ ਜਿਹੜਾ ਹਰਜੋਤ ਸਿੰਘ ਜੀ ਜਿੱਦਾਂ ਤੁਸੀਂ ਇਸ ਦੇ ਬਾਰੇ ਜਾਣਕਾਰੀ ਦਿੱਤੀ ਆ, ਅਸਾਈਲਮ ਜਿਹੜੇ ਕਹਿੰਦੇ ਇਮੀਗ੍ਰੇਸ਼ਨ ਅਸਾਈਲਮ ਸੀਕਰਸ ਆ, ਉਹਨਾਂ ਦੇ ਕੋਲ ਵੀ ਸੰਵਿਧਾਨਿਕ ਅਧਿਕਾਰ ਹੈਗਾ ਆ ਅਪੀਲ ਕਰਨ ਦਾ। ਇਹ ਜਿਹੜਾ ਆ ਅਦਾਲਤ ਨੇ ਜਿਹੜਾ ਉਹ ਦੱਸਿਆ ਆ। ਸਭ ਨੂੰ ਯਾਦ ਹੋਵੇਗਾ ਇਸ ਤੋਂ ਪਹਿਲਾਂ ਜਿਹੜੇ ਇੱਦਾਂ ਦੀ ਗੱਲ ਨੂੰ ਲੈ ਕੇ ਬਹੁਤ ਸ਼ਸ਼ੋਪਨ ਜਿਹੜਾ ਬਣਿਆ ਪਿਆ ਸੀਗਾ ਵੀ ਜਿਹੜਾ ਵੀ ਕੋਈ ਅਸਾਈਲਮ ਸੀਕਰ ਜਿਹੜਾ ਹੈਗਾ ਆ ਕਿ ਉਹ ਅਦਾਲਤ ਦਾ ਜਿਹੜਾ ਕਹਿ ਲਓ ਵੀ ਉਸ ਨੂੰ ਯੂਜ਼ ਕਰ ਸਕਦਾ ਆ, ਉਹਦਾ ਦਰਵਾਜ਼ਾ ਖਟਖਟਾ ਸਕਦਾ ਹੈ ਕਿ ਨਹੀਂ, ਉਸ ਦੇ ਉੱਤੇ ਬੜੇ ਜਿਹੜੇ ਪ੍ਰਸ਼ਨ ਸੀਗੇ। ਪਰ ਜਿਹੜੇ ਇੱਕ ਫੈਡਰਲ ਅਪੀਲ ਕੋਰਟ ਕੈਲੀਫੋਰਨੀਆ ਨੇ ਉਹਨਾਂ ਨੇ ਬੀਤੇ ਵੀਰਵਾਰ ਇੱਕ ਫੈਸਲਾ ਜਿਹੜਾ ਉਹ ਸੁਣਾਇਆ ਹੈ। ਕਹਿੰਦੇ ਵੀ ਜਿਹੜੇ ਮਾਈਗਰੈਂਟਸ ਇਨੀਸ਼ੀਅਲ ਸਟੈਪ ਟੂ ਕੁਆਲੀਫਾਈ ਫਾਰ ਜਿਹੜੇ ਅਸਾਈਲਮ ਆ, ਜੇ ਉਹ ਨਹੀਂ ਉਸ ਦੇ ਵਿੱਚ ਉਹ ਫੇਲ ਹੋ ਜਾਂਦੇ ਆ ਤੇ ਉਹਨਾਂ ਦੇ ਕੋਲ ਇੱਕ ਅਪੀਲ ਕਰਨ ਦਾ ਵੀ ਜਿਹੜਾ ਵੀ ਇਸ ਦੇ ਖਿਲਾਫ, ਇਸ ਰਿਜੈਕਸ਼ਨ ਦੇ ਖਿਲਾਫ ਅਪੀਲ ਕਰਨ ਦਾ, ਫੁੱਲ ਅਪੀਲ ਕਰਨ ਦਾ US ਕੋਰਟ ਦੇ ਵਿੱਚ ਉਹਨਾਂ ਨੂੰ ਅਧਿਕਾਰ ਜਿਹੜਾ ਆ ਉਹ ਹੋਵੇਗਾ। ਸੋ ਪਰ ਕਹਿੰਦੇ ਵੀ ਇਸ ਜਿਹੜਾ US ਦਾ ਲਾ ਹੈਗਾ ਆ ਮਾਈਗ੍ਰੈਂਟਸ ਦੇ ਲਈ, ਜਿਹੜੇ ਕਿ ਅਸਟੈਬਲਿਸ਼ ਨਹੀਂ ਕਰ ਪਾਉਂਦੇ ਵੀ ਜੇ ਉਹ ਵਾਪਸ ਉਹਨਾਂ ਨੂੰ ਉਹਨਾਂ ਦੇ ਮੁਲਕ ਦੇ ਵਿੱਚ ਘੱਲਿਆ ਜਾਂਦਾ ਆ ਤੇ ਉਹਨਾਂ ਦੀ ਜਾਨ ਨੂੰ ਜਿਹੜਾ ਉਹ ਖਤਰਾ ਹੁੰਦਾ ਆ ਤੇ ਉਹ ਉਹਨਾਂ ਨੂੰ ਫਿਰ ਡੈਪੂਟੇਸ਼ਨ ਜਿਹੜੀ ਉਹ ਲੱਗ ਜਾਂਦੀ ਆ ਤੇ ਬੇਸਿਕਲੀ ਉਹਨਾਂ ਦੀ ਅਸਾਈਲਮ ਦੀ ਅਰਜੀ ਜਿਹੜੀ ਖਾਰਜ ਕਰ ਦਿੱਤੀ ਜਾਂਦੀ, ਰੱਦ ਕਰ ਦਿੱਤੀ ਜਾਂਦੀ ਆ। ਤੇ ਪਰ ਹੁਣ ਉਸ ਕੇਸ ਦੇ ਵਿੱਚ ਜਿਹੜਾ ਇਸ ਅਦਾਲਤ ਦੇ ਇਸ ਜੱਜ ਦੇ ਫੈਸਲੇ ਦੇ ਅਨੁਸਾਰ ਜਿਹੜੇ ਇਮੀਗ੍ਰੈਂਟਸ ਇੱਥੇ ਆਉਂਦੇ ਨੇ ਜਿਨ੍ਹਾਂ ਨੇ ਅਸਾਈਲਮ ਦਾ ਕੇਸ ਲਾਇਆ ਆ ਉਹ ਰੱਦ ਹੋਇਆ ਆ, ਉਹਨਾਂ ਨੂੰ ਦੁਬਾਰਾ ਅਪੀਲ ਕਰਨ ਦਾ ਜਿਹੜਾ ਇੱਕ ਅਦਾਲਤ ਦੇ ਵਿੱਚ ਮੌਕਾ ਜਿਹੜਾ ਹੈ ਉਹ ਮਿਲ ਸਕੇਗਾ। ਤੇ ਇਸ ਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਇਹ ਜ਼ਰੂਰ ਹੋਊਗਾ ਵੀ ਇੱਦਾਂ ਦੇ ਜਿਹੜੇ ਕੇਸਾਂ ਦੇ ਕਰਕੇ ਅਦਾਲਤ ਜਿਹੜੀ ਆ ਉਹਨਾਂ ਦਾ ਕੰਮ ਜ਼ਰੂਰ ਜਿਹੜਾ ਬੈਕਲੌਗ ਆ ਹੋਰ ਵੱਧ ਜ਼ਰੂਰ ਜਾਵੇਗਾ। ਅਗਲੀ ਖਬਰ ਵੀ ਜਿਹੜੀ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਹੈਗੀ ਆ, ਕਹਿੰਦੇ ਅਮਰੀਕਾ ਦੀ ਹਿਸਟਰੀ ਦੇ ਵਿੱਚ ਪਹਿਲੀ ਵਾਰੀ ਹੋਇਆ ਪਈ 50,000 ਲੋਕ ਜਿਹੜੇ ਆ ਆਈਸ ਵੱਲੋਂ, ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵੱਲੋਂ ਇਸ ਟਾਈਮ ਜੇਲ੍ਹਾਂ ਦੇ ਵਿੱਚ ਫੜੇ ਹੋਏ ਹੈਗੇ ਆ। ਮੋਸਟਲੀ ਜਿਹੜੇ ਅਨਡਾਕੂਮੈਂਟਡ ਹੈਗੇ ਆ, ਜਿਨ੍ਹਾਂ ਨੇ ਪੋਲੀਟੀਕਲ ਅਸਾਈਲਮ ਅਪਲਾਈ ਕੀਤਾ ਆ ਜਾਂ ਬਾਰਡਰ ਕ੍ਰਾਸ ਕਰਨ ਦੀ ਟਰਾਈ ਕੀਤੀ ਹੈਗੀ ਆ। ਮਾਰਚ 6 ਜਾਣੀ ਕਿ ਬੁੱਧਵਾਰ ਤੱਕ ਕਹਿੰਦੇ 50,049 ਲੋਕ ਜਿਹੜੇ US ਦੀਆਂ ਜਿਹੜੀਆਂ ਜੇਲ੍ਸ ਆ ਉਹਨਾਂ ਦੇ ਵਿੱਚ ਆਈਸ ਵੱਲੋਂ ਕਨਫਰਮ ਕੀਤੇ ਗਏ ਆ, ਜਿਹੜੇ ਰੱਖੇ ਗਏ ਹੈਗੇ ਆ। ਕਹਿੰਦੇ ਵੀ 2000 ਲੋਕ ਜਨਵਰੀ ਮਹੀਨੇ ਦੇ ਵਿੱਚ ਐਕਸਟਰਾ ਜਿਹੜੇ ਐਡ ਹੋਏ ਹੈਗੇ। ਇਹ ਤੋਂ ਪਹਿਲਾਂ 48,088 ਲੋਕ ਇੱਥੇ ਸੀਗੇ। ਸੋ ਕਾਫੀ ਵੱਡੀ ਗਿਣਤੀ ਜਿਹੜੀ ਹੈਗੀ ਆ ਇਹ ਆਈਸ ਦੇ ਸਪੋਕਸਵੂਮਨ ਡੈਨੀਅਲ ਬਨੈਟ ਆ ਉਹਨਾਂ ਵੱਲੋਂ ਦੱਸਿਆ ਹੈਗਾ ਆ। ਕਹਿੰਦੇ ਵੀ ਕੇਸ ਬਾਈ ਕੇਸ ਅਸੀਂ ਜਿਹੜੇ ਅਰੈਸਟ ਕਰਦੇ ਹੈਗੇ ਆ ਵੀ ਕਿਸ ਤਰ੍ਹਾਂ ਜਿਹੜੇ ਬੰਦਿਆਂ ਨੂੰ ਰੱਖਣਾ ਆ। ਤੇ ਦੂਸਰੇ ਪਾਸੇ ਜਿਹੜੇ ਬੰਦੇ ਜੇਲ੍ਹ ਦੇ ਵਿੱਚ ਰੱਖੇ ਗਏ ਆ ਉਹਨਾਂ ਦੇ ਨਾਲ ਕੁਝ ਨਿਊਜ਼ਪੇਪਰ ਜਿਹੜੇ ਆ ਉਹਨਾਂ ਨੇ ਟਰਾਈ ਕੀਤੀ ਹੈਗੀ ਕੰਟੈਕਟ ਕਰਨ ਦੀ। ਉਹ ਕਹਿੰਦੇ ਆ ਭਈ ਜਿਹੜੀ ਉਹਨਾਂ ਦੀ ਕੰਡੀਸ਼ਨ ਆ ਬਹੁਤ ਹੀ ਜ਼ਿਆਦਾ ਬੁਰੀ ਹੈਗੀ ਆ, ਰਹਿਣ ਲਈ ਜਗ੍ਹਾ ਵੀ ਚੰਗੀ ਨਹੀਂ, ਖਾਣ ਪੀਣ ਲਈ ਵੀ ਕਹਿੰਦੇ ਚੰਗਾ ਨਹੀਂ ਮਿਲਦਾ ਹੈਗਾ ਤੇ ਕਈ ਜਿਹੜੇ ਆ ਉਹਨਾਂ ਤੋਂ ਕੰਮ ਵੀ ਕਰਵਾਏ ਜਾਂਦੇ ਆ ਤੇ $3 ਸਿਰਫ ਦਿਹਾੜੀ ਦਾ ਮਿਲਦਾ ਹੈਗਾ ਆ ਜੀ। ਜਦ ਕਿ ਸਰੋਤਿਆਂ ਨੂੰ ਦੱਸਦੀ ਜੀ ਜਿੰਨੀਆਂ ਵੀ ਜੇਲ੍ਹਾਂ ਹੈਗੀਆਂ ਆ ਇਹ ਮੋਸਟਲੀ ਫॉर ਪ੍ਰੋਫਿਟ ਆਰਗੇਨਾਈਜੇਸ਼ਨਸ ਹੈਗੀਆਂ ਆ, ਪ੍ਰਾਈਵੇਟ ਬਿਜ਼ਨਸ ਜਿਹੜੇ ਇਹ ਰਨ ਕਰ ਰਹੇ ਆ। ਸੋ ਬਿਲਕੁਲ ਇਹ ਵੱਡੀ ਕਿਤੇ ਨਾ ਕਿਤੇ ਹਰਜੋਤ ਸਿੰਘ ਜੀ ਇੱਕ ਸਵਾਲ ਜਿਹੜਾ ਹੈਗਾ ਹੈ, ਚਿੰਤਾ ਦਾ ਜਿਹੜਾ ਵਿਸ਼ਾ ਵੀ ਆ ਵੀ ਉਹਨਾਂ ਤੋਂ ਇਸ ਤਰੀਕੇ ਦੇ ਨਾਲ ਜਿਹੜਾ ਕੰਮ ਵੀ ਜਿਹੜਾ ਉਹ ਕਰਵਾਇਆ ਹੀ ਜਾ ਰਿਹਾ ਆ। ਤੇ ਇਹ ਵੀ ਜਿਹੜਾ ਹਰਜੋਤ ਸਿੰਘ ਜੀ ਚੀਜ਼ਾਂ ਜਿਹੜੀਆਂ ਸਾਹਮਣੇ ਹੀ ਆ ਵੀ ਕਹਿੰਦੇ ਵੀ ਕੀ ਜਿਹੜੀ ਆਈਸ ਨੇ ਅਜੇ ਅਕਾਊਂਟ ਦੇ ਵਿੱਚ ਨਹੀਂ ਲਿਆ ਵੀ ਜਿਹੜਾ ਡਿਟੈਂਸ਼ਨਸ ਆ ਉਹਦੇ ਲਈ ਫੰਡਿੰਗ ਜਿਹੜੀ ਆ ਕਿੰਨੀ ਜਿਹੜੀ ਆ ਉਹ ਵੱਧ ਰਹੀ ਹੈਗੀ ਆ। ਸੋ ਆਈਸ ਨੇ ਜਿਹੜੇ ਵੱਖ-ਵੱਖ ਪੱਤਰਕਾਰਾਂ ਦੇ ਨਾਲ ਵੀ ਜਿਹੜੀ ਗੱਲਬਾਤ ਕਰਦੇ ਹੋਏ ਜਿਹੜਾ ਆਖਿਆ ਸੀਗਾ, ਸੋ ਕਹਿੰਦੇ ਵੀ ਉਹਨਾਂ ਦੇ ਕੋਲ ਜਿਹੜੇ ਆ ਉਹ 8,000 ਪਰਸਨ ਜਿਹੜੇ ਡਿਟੈਂਸ਼ਨਸ ਜਿਹੜੀਆਂ ਕਰਦੇ ਆ ਉਹਨਾਂ ਦੇ ਲਈ ਜਿਹੜੇ ਡਾਲਰ ਹੈਗੇ ਆ। ਪਰ ਜਿੱਦਾਂ ਤੁਸੀਂ ਦੱਸਿਆ ਵੀ 50,000 ਜਿਹੜੇ ਇਸ ਟਾਈਮ ਲੋਕਾਂ ਨੂੰ ਜਿਹੜਾ ਉਹਨਾਂ ਨੇ ਡਿਟੇਨ ਕਰਕੇ ਜਿਹੜਾ ਰੱਖਿਆ ਹੋਇਆ ਤੇ ਜਿੱਦਾਂ ਤੁਸੀਂ ਦੱਸਿਆ ਵੀ ਫਾਰ ਪ੍ਰੋਫਿਟ ਜਿਹੜੇ ਉਹ ਹੈਗੇ ਆ। ਸੋ 50,000 ਤੋਂ ਵੱਧ ਇਮੀਗ੍ਰੈਂਟਸ ਐਵਰੀ ਡੇ ਜਿਹੜੇ ਆਈਸ ਵਾਲੇ ਜਿਹੜੇ ਆ ਉਹ ਜਿਹੜੇ ਉਹਨਾਂ ਨੂੰ ਗ੍ਰਿਫਤਾਰ ਡਿਟੇਨ ਜਿਹੜੇ ਉਹ ਕਹਿੰਦੇ ਉਹ ਕਰ ਰਹੇ ਆ ਕਰਕੇ ਜਿਹੜਾ ਉਹ ਰੱਖਿਆ ਹੋਇਆ ਆ। ਤੇ ਕਹਿੰਦੇ ਇੱਕ ਬੜਾ ਟ੍ਰੈਜਿਕ ਮਾਈਲਸਟੋਨ ਆਈਸ ਦੇ ਲਈ ਜਿਹੜਾ ਉਹ ਹੈਗਾ ਆ। ਅਜੇ ਤੱਕ ਇਤਿਹਾਸ ਦੇ ਵਿੱਚ ਇੰਨੇ ਜ਼ਿਆਦਾ ਲੋਕਾਂ ਨੂੰ ਇਕੱਠਿਆਂ ਜਿਹੜਾ ਆ
ਉਹ ਡਿਟੇਨ ਕਰਕੇ ਨਹੀਂ ਸੀ ਕਦੀ ਵੀ ਰੱਖਿਆ ਗਿਆ ਹੈਗਾ। ਤੇ ਆਪਾਂ ਨੂੰ ਸਭ ਪਤਾ ਹੈ ਵੀ ਜਿਹੜਾ ਦੱਸਦੇ ਜਾਈਏ ਵੈਸੇ ਵੀ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਖਾਸ ਕਰਕੇ ਜਦੋਂ ਇਲੀਗਲ ਇਮੀਗ੍ਰੇਸ਼ਨ ਦੀ ਗੱਲ ਆਉਂਦੇ ਆ ਤੇ MS-13 ਵਰਗਾ ਜਿਹੜਾ ਇੱਕ ਬਹੁਤ ਹੀ ਖੁੰਖਾਰ ਜਿਹੜਾ ਗੈਂਗ ਹੈਗਾ ਆ, ਉਸ ਨੂੰ ਜਿਹੜੇ ਇਕੱਲੇ ਰਾਸ਼ਟਰਪਤੀ ਟਰੰਪ ਨਹੀਂ ਸਾਰੇ ਇੱਕ ਬਹੁਤ ਖੁੰਖਾਰ ਗੈਂਗ ਜਿਹੜਾ ਮੰਨਦੇ ਆ। ਉਸੇ ਦੇ ਤਹਿਤ ਬਹੁਤ ਸਾਰੇ ਲੋਕਾਂ ਨੂੰ ਜਿਹੜੀ ਸਖਤੀ ਵੀ ਜਿਹੜੀ ਉਹਨਾਂ ਨੇ ਕੀਤੀ ਹੋਈ ਆ। ਇੱਕ ਟਾਈਮ ਦੇ ਉੱਤੇ ਪੁਰਾਣੇ ਪ੍ਰਸ਼ਾਸਨ ਦੀ ਪਾਲਿਸੀ ਦੇ ਤਹਿਤ ਹਰਜੋਤ ਸਿੰਘ ਜੀ ਉਹਨਾਂ ਲੋਕਾਂ ਨੂੰ ਹੀ ਜਿਹੜਾ ਫੜਿਆ ਜਾਂਦਾ ਸੀਗਾ ਜਿਨ੍ਹਾਂ ਦੇ ਉੱਤੇ ਕ੍ਰਿਮੀਨਲੀ ਚਾਰਜ ਜਿਹੜੇ ਸਾਬਤ ਹੋਏ ਸੀਗੇ। ਰਾਈਟ ਨਾਓ ਇਸ ਪ੍ਰਸ਼ਾਸਨ ਦੇ ਤਹਿਤ ਜਿਨ੍ਹਾਂ ਉੱਤੇ ਕ੍ਰਿਮੀਨਲ ਚਾਰਜ ਲੱਗੇ ਵੀ ਆ, ਜ਼ਰੂਰੀ ਨਹੀਂ ਆ ਵੀ ਉਹ ਸਾਬਤ ਹੋਏ ਹੋਣ, ਉਹਨਾਂ ਨੂੰ ਵੀ ਜਿਹੜਾ ਆ ਉਹ ਲਗਾਤਾਰ ਡਿਟੇਨ ਜਿਹੜਾ ਕੀਤਾ ਜਾ ਰਿਹਾ ਹੈਗਾ। ਤੇ ਆਪਾਂ ਕੁਝ ਸਮਾਂ ਪਹਿਲਾਂ ਖਬਰਾਂ ਦੇ ਵਿੱਚ ਇਹ ਵੀ ਆંકੜਾ ਜਿਹੜਾ ਉਹ ਪੇਸ਼ ਕੀਤਾ ਸੀ, ਸਾਰਿਆਂ ਨਾਲ ਸਾਂਝਾ ਕੀਤਾ ਸੀ ਵੀ ਕਿਸ ਤਰੀਕੇ ਦੇ ਨਾਲ ਇਸ ਪਿਛਲੇ ਮਹੀਨੇ ਦੇ ਵਿੱਚ ਵੀ ਅਮਰੀਕਾ ਦੇ ਵਿੱਚ ਰਿਕਾਰਡ ਤੋੜ ਲੋਕਾਂ ਨੇ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਵਿੱਚੋਂ ਕਈ ਲੋਕਾਂ ਨੂੰ ਜਿਹੜਾ ਉੱਥੇ ਉਹਨਾਂ ਨੇ ਗ੍ਰਿਫਤਾਰ ਵੀ ਜਿਹੜਾ ਉਹ ਕੀਤਾ ਹੈ। ਸੋ ਕਾਫੀ ਜਿਹੜੇ ਲੋਕ ਆ ਅਜੇ ਵੀ ਅਮਰੀਕਾ ਵੱਲ ਜਿਹੜਾ ਆਉਣੋਂ ਹਟ ਨਹੀਂ ਰਹੇ। ਤੇ ਹੁਣ ਖਾਸ ਕਰਕੇ ਹਰਜੋਤ ਸਿੰਘ ਜੀ ਜਦੋਂ ਵੈਨੇਜ਼ੁਏਲਾ ਦੇ ਵਿੱਚ ਇੱਕ ਬੜੀ ਕਹਿ ਲਓ ਵੀ ਤਰਾਸਦੀ ਉੱਥੇ ਉਹਨਾਂ ਦੇ ਲੋਕਾਂ ਦੇ ਲਈ ਜਿਹੜੀ ਕਿਤੇ ਨਾ ਕਿਤੇ ਚੱਲ ਰਹੀ ਹੈਗੀ ਆ ਤੇ ਉਹਦੇ ਨਾਲ ਵੀ ਜਿਹੜੀ ਕਾਫੀ ਵੱਡੀ ਜਿਹੜੀ ਸਮੱਸਿਆ ਆ ਉਹ ਉੱਧਰ ਆ ਸਕਦੀ ਆ। ਉੱਥੇ ਸਿਚੁਏਸ਼ਨ ਜਿਹੜੀ ਆ ਉਹ ਬੈਡ ਹੋ ਸਕਦੀ ਤੇ ਉਹ ਲੋਕ ਜਿਹੜੇ ਆ ਅਮਰੀਕਾ ਵੱਲ ਨੂੰ ਵੀ ਜਿਹੜਾ ਆ ਕਿਤੇ ਨਾ ਕਿਤੇ ਜਿਹੜਾ ਕੂਚ ਕਰ ਸਕਦੇ ਆ। ਜੀ ਅਗਲੀ ਖਬਰ ਜਿਹੜੀ ਹੈਗੀ ਉਹ ਵੀ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਹੈਗੀ ਆ। ਉਹਦੇ ਨਾਲ ਪੰਜਾਬੀ ਵੀ ਬਹੁਤ ਸਾਰੇ ਇਸ ਕੈਟਾਗਰੀ 'ਚ ਆਉਂਦੇ ਆ। ਇੱਕ ਅਮਰੀਕਾ ਦੇ ਵਿੱਚ ਵੀਜ਼ਾ ਹੈਗਾ ਜਿਹਨੂੰ U ਵੀਜ਼ਾ ਕਰਕੇ ਜਾਣਿਆ ਜਾਂਦਾ ਆ। ਉਹਦੇ ਮੁਤਾਬਕ ਜੇ ਕੋਈ ਵੀ ਬੰਦਾ ਜਾਂ ਕੋਈ ਵੀ ਬੀਬੀ ਜਿਹੜੀ ਆ ਉਹ ਕਿਸੇ ਤਰ੍ਹਾਂ ਦੀ ਵਾਇਲੈਂਸ ਦਾ ਸ਼ਿਕਾਰ ਹੋਈ ਹੈਗੀ ਆ, ਚਾਹੇ ਉਹ ਸੈਕਸ਼ੂਅਲ ਅਬਿਊਜ਼ ਦਾ, ਡੋਮੈਸਟਿਕ ਵਾਇਲੈਂਸ, ਐਗਰੀਵੇਟਡ ਅਸੌਲਟ ਦਾ, ਕਿਡਨੈਪਿੰਗ, ਤੇ ਉਸ ਦੇ ਅਧੀਨ ਉਹ ਇਮੀਗ੍ਰੇਸ਼ਨ ਦੇ ਲਈ ਅਪਲਾਈ ਕਰ ਸਕਦੇ ਹੈਗੇ ਆ। ਪਰ ਕਹਿੰਦੇ ਭਈ ਇਹ ਇੰਨੀ ਲੰਬੀ ਲਿਸਟ ਹੋ ਗਈ ਆ, ਹੁਣ ਬਹੁਤ ਸਾਲ ਲੱਗ ਰਹੇ ਆ ਇਸ ਵੀਜ਼ੇ ਨੂੰ ਅਪਰੂਵ ਹੋਣ ਦੇ ਲਈ। 2000 ਦੇ ਵਿੱਚ ਜਿਹੜਾ ਆ ਇਹ U ਵੀਜ਼ਾ ਕ੍ਰੀਏਟ ਕੀਤਾ ਗਿਆ ਸੀ ਸਨ 2000 ਦੇ ਵਿੱਚ, ਤੇ ਹੁਣ ਕਹਿੰਦੇ 4 ਸਾਲ ਦੇ ਕਰੀਬ ਲੱਗਦਾ ਸੀ, ਪਰ ਹੁਣ ਆਉਣ ਵਾਲੇ ਸਮੇਂ 'ਚ 4 ਸਾਲਾਂ ਤੋਂ ਵੀ ਜਿਹੜੇ ਆ ਜ਼ਿਆਦਾ ਟਾਈਮ ਲੱਗੇਗਾ, ਕਿਉਂਕਿ ਕਹਿੰਦੇ 700 ਕੇਸਾਂ ਦਾ ਜਿਹੜਾ ਸਿਰਫ ਇੱਕ ਕੋਟਾ ਇਹ ਰੱਖਿਆ ਗਿਆ ਹੈਗਾ ਆ। ਇਹ ਜਿਹੜੀ ਇਨਫੋਰਮੇਸ਼ਨ ਆ ਡੇਵਿਡ ਐਆਲਾ ਜਿਹੜੇ ਕਿ 38 ਸਾਲ ਇਮੀਗ੍ਰੇਸ਼ਨ ਦੇ ਜੱਜ ਰਹੇ ਹੈਗੇ USA ਦੇ ਵਿੱਚ, ਉਹਨਾਂ ਨੇ ਦਿੱਤੀ ਆ। ਤੇ ਜੇ ਹਰਜੋਤ ਸਿੰਘ ਜੀ USCIS ਦੀ ਵੈਬਸਾਈਟ ਦੇ ਉੱਤੇ ਤੁਸੀਂ ਨਜ਼ਰ ਮਾਰੋ ਵੀ ਕੇਸ ਪ੍ਰੋਸੈਸਿੰਗ ਟਾਈਮ ਜਿਹੜੇ U ਵੀਜ਼ੇ ਦੇ ਲਈ ਲੱਗ ਰਹੇ ਆ, ਤਾਂ ਉਹਨਾਂ ਦੇ ਅਨੁਸਾਰ ਇਸ ਮੌਕੇ ਜਿਹੜੇ ਆ 50 ਤੋਂ ਲੈ ਕੇ 51 ਮਹੀਨਿਆਂ ਦੀ ਜਿਹੜੇ ਆ ਇਹਨਾਂ ਜਿਹੜਾ ਵੇਟ ਪੀਰੀਅਡ ਹੈਗਾ ਆ। ਤੇ ਇਸ ਮੌਕੇ 10 ਜਨਵਰੀ 2015 ਵਾਲਿਆਂ ਦੀਆਂ ਜਿਨ੍ਹਾਂ ਨੂੰ ਰਸੀਟ ਨੰਬਰ ਜਿਨ੍ਹਾਂ ਦੇ ਕੇਸ ਇਨਕੁਆਇਰੀ ਦੇ ਜਿਹੜੇ ਹੈਗੇ ਆ ਉਹਨਾਂ ਦੇ ਜਿਹੜੇ ਇਸ ਟਾਈਮ ਨੰਬਰ ਜਿਹੜਾ ਉਹ ਚੱਲ ਰਿਹਾ ਹੈਗਾ। ਤੇ ਜਿੱਦਾਂ ਹਰਜੋਤ ਜੀ ਨੇ ਦੱਸਿਆ ਵੀ ਜਿਹੜੇ ਕਿ ਹਿੰਸਾ ਦਾ ਸ਼ਿਕਾਰ ਰਹਿੰਦੇ ਸੀਗੇ ਅਮਰੀਕਾ ਦੇ ਵਿੱਚ, ਉਹਨਾਂ ਦੇ ਲਈ ਇਹ ਵਿਸ਼ੇਸ਼ ਤੌਰ ਦੇ ਉੱਤੇ ਜਿਹੜਾ U ਵੀਜ਼ਾ ਆ ਜਿਹਨੂੰ I-918 ਜਿਹੜਾ ਨਾਨ ਇਮੀਗ੍ਰੈਂਟ ਸਟੇਟਸ ਜਿਹੜਾ ਜਿਸ ਨੂੰ ਆਖਿਆ ਜਾਂਦਾ ਆ, ਉਹ ਇਸ ਦੇ ਅਧੀਨ ਜਿਹੜਾ ਉਹ ਆਉਂਦਾ ਹੈਗਾ ਆ। ਜੀ ਤੇ ਜੇ ਸਕੈਮ ਦੀ ਗੱਲ ਕਰਦੇ ਜਾਈਏ, ਕਹਿੰਦੇ ਇੱਕ ਆਪਾਂ ਪੰਜਾਬੀ ਰੇਡੀਓ USA ਦੇ ਪਿਛਲੇ ਸਾਲਾਂ ਦੇ ਵਿੱਚ ਤੁਸੀਂ ਬਹੁਤ ਸਕੈਮ ਸੁਣਦੇ ਰਹੇ ਆ, IRS ਦੇ, ਇਮੀਗ੍ਰੇਸ਼ਨ ਦੇ, ਟੈਲੀਫੋਨ ਦੇ, PG&E ਤੁਹਾਡੇ ਬਿਜਲੀ ਦੇ। ਹੁਣ ਇੱਕ ਨਵਾਂ ਸਕੈਮ ਜਿਹੜਾ ਆਇਆ ਹੈਗਾ ਉਹ ਕਹਿੰਦੇ ਭਈ ਤੁਹਾਡਾ ਹੋਮ ਇੰਪਰੂਵਮੈਂਟ ਦਾ ਸਕੈਮ ਆਇਆ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੀ ਆ ਵੀ ਬਹੁਤ ਸਾਰੇ ਏਰੀਏ ਜਿਹੜੇ ਆ ਮਿਡ ਵੈਸਟ ਜਾਂ ਈਸਟ ਦੇ ਵਿੱਚ ਸਨੋ ਬਹੁਤ ਪਈ ਆ, ਉਹਨਾਂ ਦੇ ਨਾਲ ਕਈਆਂ ਦਾ ਘਰਾਂ 'ਚ ਨੁਕਸਾਨ ਹੋਇਆ ਹੈਗਾ। ਇੱਧਰ ਮੀਂਹ ਬਹੁਤ ਪਿਆ ਹੈਗਾ, ਕਈਆਂ ਦੀ ਰੂਫ ਦਾ ਨੁਕਸਾਨ ਹੋਇਆ। ਜਾਂ ਤੁਸੀਂ ਕਿਸੇ ਤਰ੍ਹਾਂ ਦੀ ਰੀਮੋਡਲਿੰਗ ਕਰਦੇ ਆ, ਕਹਿੰਦੇ ਜਦੋਂ ਤੁਸੀਂ ਆਮ ਲੋਕਾਂ ਦੇ ਨਾਲ ਇੱਕ ਸਕੈਮਰ ਆਉਂਦੇ ਹੈਗੇ ਆ, ਉਹ ਕਾਲ ਕਰਦੇ ਆ ਜਾਂ ਤੁਹਾਡੇ ਡ੍ਰੌਪ ਕਰ ਜਾਂਦੇ ਆ ਕੋਈ ਨਾ ਕੋਈ ਫਲਾਇਰ ਜੀ, ਤੁਸੀਂ ਘਰ ਰੀਮੋਡਲ ਕਰਾਉਣਾ ਤਾਂ ਅਸੀਂ ਜਿਹੜੀ ਆ ਤੁਹਾਨੂੰ ਬਿੱਡ ਦੇਵਾਂਗੇ, ਤੇ ਤੁਸੀਂ ਸਾਰੀ ਉਹਨਾਂ ਤੋਂ ਬਿੱਡ ਲੈ ਲੈਂਦੇ ਆ। ਬਿੱਡ ਲੈ ਕੇ ਕਹਿੰਦੇ ਜੀ ਸਾਈਨ ਕਰ ਲੈਂਦੇ ਆ ਵੀ ਸਾਡੀ ਜੀ 10,000 ਜਾਂ 15,000 ਜਾਂ 5,000 ਕਿੰਨੀ ਦੀ ਵੀ ਆ 50% ਅਸੀਂ ਮਟੀਰੀਅਲ ਲੈਣ ਲਈ ਲੈਣਾ ਹੈਗਾ ਆ, ਤੇ ਮੁੜ ਕੇ ਉਹ ਪੈਸੇ ਲੈ ਜਾਂਦੇ ਆ। ਤੇ ਜਦੋਂ ਚੈੱਕ ਜਮ੍ਹਾਂ ਹੋ ਗਿਆ ਤੇ ਮੁੜ ਕੇ ਉਹ ਸ਼ੋ ਅਪ ਨਹੀਂ ਕਰਦੇ ਹੈਗੇ। ਸੋ ਇਹ ਜ਼ਰੂਰ ਜਿਹੜੀਆਂ ਅਥਾਰਟੀਜ਼ ਆ ਉਹਨਾਂ ਵੱਲੋਂ ਦੱਸਿਆ ਗਿਆ ਆ ਵੀ ਜੇ ਤੁਸੀਂ ਕਿਸੇ ਤਰ੍ਹਾਂ ਦੀ ਵੀ ਘਰ ਦੇ ਵਿੱਚ ਇੰਪਰੂਵਮੈਂਟ ਕਰਾਉਣੀ ਆ, ਮੇਕ ਸ਼ੋਰ ਕਰੋ ਵੀ ਉਹਨਾਂ ਦੇ ਕੋਲ ਕੰਟਰੈਕਟਰ ਲਾਇਸੈਂਸ ਹੋਵੇ ਤੇ ਉਹ ਤੁਸੀਂ ਚੈੱਕ ਵੀ ਕਰ ਸਕਦੇ ਹੈਗੇ ਆ।
ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਆ, ਇੰਪਾਇਰ ਜਿਹੜੀ ਇੱਕ ਸੀਗੀ ਚੱਲਦਾ ਸੀਗਾ, ਸ਼ੋਅ ਚੱਲਦਾ ਸੀ, ਉਸ ਦਾ ਇੱਕ ਕਾਸਟ ਜਿਹੜਾ ਕਿ ਓਪਨਲੀ ਆਪਣੇ ਆਪ ਨੂੰ ਜਿਹੜਾ ਗੇ ਕਹਿੰਦਾ ਆ, ਜੱਸੀ ਸਮੋਲਟ, ਜਿਸ ਦੇ ਬਾਰੇ ਬਾਅਦ ਦੇ ਵਿੱਚ ਕੇਸ ਦੇ ਵਿੱਚ ਇਹ ਪਤਾ ਲੱਗਾ ਸੀਗਾ ਵੀ ਇਸ ਨੇ ਸਾਰਾ ਕੁਝ ਉਹ ਮਨ ਘੜਤ ਆਪਣੇ ਵੱਲੋਂ ਜਿਹੜੇ ਲੋਕਾਂ ਨੂੰ ਹਾਇਰ ਕਰਕੇ ਆਪਣੇ ਉੱਤੇ ਹਮਲਾ ਕਰਵਾਉਣ ਦਾ ਜਿਹੜਾ ਢੋਂਗ ਜਿਹੜਾ ਉਹ ਰਚਿਆ ਸੀਗਾ, ਉਸ ਨੂੰ ਹੁਣ ਜਿਹੜਾ ਇਲੀਨੋਇਸ ਦੀ ਇੱਕ ਗ੍ਰੈਂਡ ਜਿਊਰੀ ਆ, ਉਸ ਨੇ 16 ਫੈਲਨੀ ਕਾਊਂਟ ਜਿਹੜੇ ਉਸ ਦੇ ਉੱਤੇ ਲਾਏ ਆ, ਡਿਸਆਰਡਰਲੀ ਕੰਡਕਟ ਜਿਹੜੇ ਲਾਏ ਆ, ਫਾਲਸ ਪੁਲਿਸ ਰਿਪੋਰਟ ਕਰਾਉਣ ਦੇ ਮਾਮਲੇ ਉਸ ਦੇ ਉੱਤੇ ਹੁਣ ਦਰਜ ਕੀਤੇ ਗਏ ਆ। ਕਈ ਘੰਟਿਆਂ ਤੱਕ ਜਿਹੜੀ ਗ੍ਰੈਂਡ ਜਿਊਰੀ ਨੇ ਜਿਹੜੀਆਂ ਇੰਡਾਈਟਮੈਂਟਸ ਆ ਉਸ ਨੂੰ ਅਨਾਊਂਸ ਜਿਹੜਾ ਕੀਤਾ ਸੀਗਾ ਬੀਤੇ ਜਿਹੜਾ ਇਸ ਸ਼ੁੱਕਰਵਾਰ ਨੂੰ, ਤੇ ਜਿਹੜਾ ਹੁਣ ਜੈਸੀ ਸਮੈਲਟ ਆ ਜਿਹੜਾ ਕਿ ਇੱਕ ਟਾਈਮ ਦੇ ਉੱਤੇ ਪਹਿਲੋਂ ਵਿਕਟਮ ਸੀਗਾ, ਬਾਅਦ ਦੇ ਵਿੱਚ ਜਦੋਂ ਇਹ ਚੀਜ਼ ਸਾਹਮਣੇ ਨਿਕਲ ਕੇ ਆਈ ਤਾਂ ਜਿਹੜੇ ਆ ਉਹ ਕਿਤੇ ਨਾ ਕਿਤੇ ਉਹ ਕਿਸੇ ਪਾਸੇ ਵੀ ਹੁਣ ਮੂੰਹ ਦਿਖਾਉਣ ਦੇ ਲਾਇਕ ਤਾਂ ਜਿਹੜਾ ਉਹਨੇ ਰਿਹਾ ਨਹੀਂ ਵੀ ਉਸਨੇ ਜਿਹੜਾ ਇੰਨਾ ਜਿਹੜਾ ਘਿਨਾਉਣਾ ਕੰਮ ਕੀਤਾ ਆ। ਤੇ ਇੱਕ ਦੇ ਇਹਦੇ ਨਾਲ ਜਿਹੜੀ ਚੀਜ਼ ਹਰਜੋਤ ਸਿੰਘ ਜੀ ਇਹ ਹੋਈ ਆ ਵੀ ਜੈਸੀ ਸਮੈਲਟ ਨੇ ਜਿਸ ਹਿਸਾਬ ਨਾਲ ਕੀਤਾ, ਜਿਹੜੇ ਲੋਕ ਐਕਚੁਅਲ ਦੇ ਵਿੱਚ ਪੀੜਤ ਹੋਣਗੇ ਉਹਨਾਂ ਦੇ ਲਈ ਇਹ ਆਉਣ ਵਾਲੇ ਸਮੇਂ ਦੇ ਲਈ ਕਿਤੇ ਨਾ ਕਿਤੇ ਨੁਕਸਾਨਦਾਇਕ ਉਹ ਸਾਬਤ ਜਿਹੜਾ ਹੋ ਸਕਦਾ ਹੈ, ਕਿਉਂਕਿ ਹਰ ਇੱਕ ਨੇ ਫਿਰ ਉਸ ਸ਼ੱਕ ਦੀ ਨਜ਼ਰ ਦੇ ਨਾਲ ਜਿਹੜਾ ਦੇਖਣਾ ਆ ਕਿ ਉਹਨਾਂ ਨੇ ਇਹੀ ਕਹਿਣਾ ਵੀ LGBT ਵਾਲੇ ਆ, ਸੋ ਕਿਤੇ ਇਹ ਨਾ ਹੋਵੇ ਵੀ ਉਹਨਾਂ ਨੇ ਆਪ ਹੀ ਜਿਹੜਾ ਆਪਣੇ ਆਪ ਨੂੰ ਘਟਾ ਕੇ ਇਹ ਜਿਹੜਾ ਕਹਿ ਲਓ ਵੀ ਆਪਣੇ ਆਪ ਨੂੰ ਪੀੜਤ ਬਣਾਉਣ ਦੀ ਜਿਹੜੀ ਕੋਸ਼ਿਸ਼ ਹੈ ਇਸ ਦੇ ਵਿੱਚ ਕੀਤੀ ਹੋਵੇ ਜੀ। ਅਗਲੀ ਖਬਰ ਜਿਹੜੀ ਹੈ ਬੜੀ ਸੀਰੀਅਸ ਹੈਗੀ ਆ, ਖਾਸ ਕਰਕੇ ਪੇਰੈਂਟਸ ਦੇ ਲਈ, ਜਿਹੜੇ ਕਿਉਂਕਿ ਅੱਜ ਛੁੱਟੀ ਹੈਗੀ ਆ, ਬਹੁਤ ਸਾਰੇ ਪੇਰੈਂਟਸ ਬੱਚੇ ਘਰਾਂ ਦੇ ਵਿੱਚ ਆ, ਇੰਟਰਨੈਟ ਦੇ ਉੱਤੇ ਜਾਂ ਇੱਕ ਬੱਚਿਆਂ ਦੇ ਲਈ ਜਿਹੜੀ ਵੀਡੀਓ ਗੇਮ ਚੱਲ ਰਹੀ ਹੈਗੀ ਆ, ਚੈਲੰਜ ਜਿਹੜਾ ਚੱਲ ਰਿਹਾ ਮੋਮੋ ਚੈਲੰਜ ਕਰਕੇ, ਕਹਿੰਦੇ ਵੀ ਉਹ ਗੇਮ ਇਦਾਂ ਦੀ ਆ, ਵੀਡੀਓ ਗੇਮ, ਉਹ ਬੱਚਿਆਂ ਨੂੰ ਦੱਸਦੀ ਆ ਵੀ ਕਿਸ ਤਰ੍ਹਾਂ ਤੁਸੀਂ ਆਪਣੇ ਪੇਰੈਂਟਸ ਦਾ ਕਤਲ ਕਰਨਾ ਆ ਜਾਂ ਆਪ ਕਿਸ ਤਰ੍ਹਾਂ ਸੁਸਾਈਡ ਕਰਨਾ ਹੈਗਾ ਆ। ਸੋ ਬਹੁਤ ਹੀ ਇਹ ਡੇਂਜਰਸ ਗੇਮ ਹੈਗੀ ਆ। ਜਿਹੜੇ ਤੁਹਾਡੇ ਬੱਚੇ ਆ ਫੋਨਾਂ ਦੇ ਉੱਤੇ ਇਦਾਂ ਦੀ ਗੇਮ ਜਿਹੜੀ ਡਾਊਨਲੋਡ ਕਰਕੇ ਉਹ ਖੇਲ ਸਕਦੇ ਆ ਤੇ ਉਹਨਾਂ ਦੇ ਜਿਹੜੇ ਦਿਮਾਗ ਆ ਉਹ ਫਿਰ ਸਕਦੇ ਹੈਗੇ ਆ। ਸੋ ਪਲੀਜ਼ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਹੈਗੇ ਆ, ਆਪਣੇ ਬੱਚਿਆਂ ਦਾ, ਖਾਸ ਕਰਕੇ ਜਿਹੜੇ 18 ਸਾਲਾਂ ਤੋਂ ਥੱਲੇ ਹੈਗੇ ਆ, ਉਹਨਾਂ ਦਾ ਧਿਆਨ ਰੱਖੋ, ਉਹਨਾਂ ਦਾ ਚੈੱਕ ਕਰੋ ਇੰਟਰਨੈਟ, ਉਹਨਾਂ ਦੇ ਜਿਹੜੇ ਗੇਮਸ ਖੇਲ ਰਹੇ ਹੈਗੇ ਆ ਜਾਂ ਉਹ ਫੋਨ ਦੇ ਉੱਤੇ ਕਿਸੇ ਤਰ੍ਹਾਂ ਦਾ ਵੀ ਜਿਹੜਾ ਕਰ ਰਹੇ ਹੈਗੇ ਆ, ਚੈੱਕ ਕਰ ਰਹੇ, ਉਹ ਬਿਲਕੁਲ ਉਹਦਾ ਧਿਆਨ ਰੱਖੋ। ਤੇ ਇਹ ਵੀ ਖਬਰਾਂ ਆਈਆਂ ਵੀ ਕੁਝ ਮੌਤਾਂ ਹੋ ਵੀ ਚੁੱਕੀਆਂ ਹੈਗੀਆਂ ਇਹ ਗੇਮ ਦੇ ਨਾਲ ਜੀ। ਇੱਕ ਚੀਜ਼ ਹਰਜੋਤ ਸਿੰਘ ਜੀ ਇਸੇ ਦੇ ਨਾਲ ਹੀ ਜਿਹੜੀ ਜੁੜੀ ਹੋਈ ਇਹ ਵੀ ਹੈਗੀ ਆ, ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਆ ਵੀ ਇਹ ਇੱਕ ਹੋਕਸ ਆ, ਜਾਣ ਬੁੱਝ ਕੇ ਜਿਹੜਾ ਕਿਤੇ ਨਾ ਕਿਤੇ ਇਹ ਫੈਲਾਇਆ ਜਾ ਰਿਹਾ। ਕਹਿੰਦੇ ਬੱਚਿਆਂ ਦੇ ਨਾਲੋਂ ਜਿਹੜੇ ਅਡਲਟ ਆ ਉਹ ਇਸ ਹੋਕਸ ਦਾ, ਇਸ ਰਿਊਮਰ ਦਾ ਜਿਹੜਾ ਆ ਉਹ ਸ਼ਿਕਾਰ ਜਿਹੜਾ ਉਹ ਜ਼ਿਆਦਾ ਬਣੇ ਹੋਏ ਨੇ। ਸੋ ਜਿਹੜੇ ਕਿਤੇ ਨਾ ਕਿਤੇ ਇਸ ਮੋਮੋ ਜਿਹੜਾ ਚੈਲੰਜ ਆ ਉਸ ਨੂੰ ਲੈ ਕੇ ਸੋ ਧਿਆਨ ਰੱਖਣ ਦੀ ਫਿਰ ਵੀ ਜਿਹੜੀ ਜ਼ਰੂਰਤ ਹੈਗੀ, ਚਾਹੇ ਇਹ ਹੋਕਸ ਆ ਤੇ ਜੇ ਐਕਚੁਅਲ ਦੇ ਵਿੱਚ ਵੀ ਕੋਈ ਇਦਾਂ ਦਾ ਜਿਹੜਾ ਕੋਈ ਚੈਲੰਜ ਜੇ ਕੋਈ ਕਰਦਾ ਆ ਤੇ ਬਹੁਤ ਵਾਰੀ ਜਿਹੜਾ ਇੱਕ ਨੁਕਸਾਨਦੇਹ ਸਾਬਤ ਹੁੰਦਾ। ਸਭ ਨੂੰ ਯਾਦ ਹੋਣਾ ਆ ਕੁਝ ਸਮਾਂ ਪਹਿਲਾਂ ਬਲੂ ਵੇਲ ਕਰਕੇ ਇੱਕ ਜਿਹੜੀ ਗੇਮ ਜਿਹੜੀ ਉਹ ਚੱਲਦੀ ਸੀ, ਜਿਹੜੀ ਕਿ ਲੋਕਾਂ ਨੂੰ, ਬੱਚਿਆਂ ਨੂੰ ਖਾਸ ਕਰਕੇ ਖੁਦਕੁਸ਼ੀ ਕਰਨ ਦੇ ਲਈ ਪ੍ਰੇਰਦੀ ਸੀਗੀ ਤੇ ਉਹਦੇ ਕਰਕੇ ਕਈਆਂ ਨੇ ਖੁਦਕੁਸ਼ੀਆਂ ਜਿਹੜੀਆਂ ਕਰ ਵੀ ਲਈਆਂ ਸੀਗੀਆਂ। ਸੋ ਬੱਚਿਆਂ ਦੇ ਉੱਤੇ ਤੁਹਾਨੂੰ ਫਿਰ ਵੀ ਜਿਹੜਾ ਆ ਉਹ ਜਿਹੜਾ ਧਿਆਨ ਜਿਹੜਾ ਉਹ ਰੱਖਣਾ ਚਾਹੀਦਾ ਆ। ਆਲਦੋ ਇਹ ਹੋਕਸ ਹੈਗੀ ਆ, ਇਹ ਇਦਾਂ ਦਾ ਜਿਹੜਾ ਕੋਈ ਕਹਿੰਦੇ ਚੈਲੰਜ ਜਿਹੜਾ ਹੈ ਨਹੀਂ ਆ, ਪਰ ਫਿਰ ਵੀ ਜਿਹੜਾ ਧਿਆਨ ਜਿਹੜਾ ਫਿਰ ਵੀ ਤੁਹਾਨੂੰ ਰੱਖਣਾ ਜ਼ਰੂਰ ਚਾਹੀਦਾ ਹੈਗਾ। ਜੀ ਬਿਲਕੁਲ। ਸੋ ਤੁਹਾਨੂੰ ਦੱਸਦੀ ਜਾਈਏ, ਕਹਿੰਦੇ ਅਮਰੀਕਾ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਸੁਸਾਈਡ ਰੇਟ ਜਿਹੜਾ ਆ, ਆਤਮ ਹੱਤਿਆ ਦਾ ਬਹੁਤ ਵਧਿਆ ਆ ਤੇ ਬੱਚਿਆਂ ਦੇ ਵਿੱਚ ਵੀ ਇਹ ਜ਼ਿਆਦਾ ਵਾਧਾ ਹੋਇਆ ਹੈਗਾ ਆ। ਅਗਲੀ ਖਬਰ ਜਿਹੜੀ ਸੈਕਰਾਮੈਂਟੋ ਏਰੀਏ ਤੇ ਆ ਰਹੀ ਆ, ਸੈਕਰਾਮੈਂਟੋ ਦੇ ਵਿੱਚ ਪਿਛਲੇ ਕੁਝ ਕੁ ਹਫ਼ਤਿਆਂ ਤੋਂ ਕਾਫੀ ਜ਼ਿਆਦਾ ਜਿਹੜੀਆਂ ਰੋਬਰੀਆਂ ਆ ਉਹ ਸਟੋਰਾਂ 'ਚ ਹੋ ਰਹੀਆਂ ਸੀਗੀਆਂ। ਸੋ ਉਹਦੇ ਸੰਬੰਧ ਦੇ ਵਿੱਚ ਹੁਣ 2 ਜਿਹੜੇ ਸਸਪੈਕਟ ਹੈਗੇ ਆ, ਰੋਏ ਪਚੀਕੋ ਇੱਕ ਸੈਕਰਾਮੈਂਟੋ ਦਾ ਤੇ ਮੋਨਿਕਾ ਲੋਪੇਜ਼, ਇਹ 42 ਸਾਲਾਂ ਦੀ ਜਿਹੜੀ ਬੀਬੀ ਆ, ਇਹ ਅਰੈਸਟ ਕੀਤੇ ਗਏ ਹੈਗੇ ਆ। ਕਹਿੰਦੇ ਇਹਨਾਂ ਨੇ ਕਾਫੀ ਜਿਹੜੇ ਸਟੋਰ ਆ ਗਨ ਪੁਆਇੰਟ ਦੇ ਉੱਤੇ ਲੁੱਟੇ ਸੀ ਪਿਛਲੇ ਹਫ਼ਤਿਆਂ ਦੇ ਵਿੱਚ ਤੇ 2 ਜਣਿਆਂ ਨੂੰ ਇਹ ਹੁਣ ਅਰੈਸਟ ਕਰ ਲਿਆ ਗਿਆ ਆ ਤੇ ਇਹਨਾਂ ਨੂੰ ਕਹਿੰਦੇ ਸਟਾਕਟਨ ਬੁਲੇਵਰਡ ਤੇ ਫਰੂਟ ਰਿਜ ਰੋਡ ਜਿਹੜੀ ਹੈਗੀ ਆ ਉੱਥੋਂ ਪੁਲਿਸ ਵੱਲੋਂ ਇਸ ਇੰਟਰਸੈਕਸ਼ਨ ਤੇ ਅਰੈਸਟ ਕੀਤਾ ਗਿਆ ਜੀ। ਅਗਲੀ ਜਿਹੜੀ ਆ ਖਬਰ ਉਸ ਦੇ ਤੇ ਨਜ਼ਰ ਮਾਰਦੇ ਆ, ਰਾਸ਼ਟਰਪਤੀ ਟਰੰਪ ਨੇ ਬੀਤੇ ਦਿਨੀ ਇੱਕ ਐਗਜ਼ੀਕਿਊਟਿਵ ਆਰਡਰ ਦੇ ਨਾਲ ਜਿਹੜੇ ਡਰੋਨ ਹਮਲੇ ਕੀਤੇ ਜਾਂਦੇ ਆ ਉਹਦਾ ਇੱਕ ਲਾਅ ਜਿਹੜਾ ਆ ਓਬਾਮਾ ਪ੍ਰਸ਼ਾਸਨ ਵਾਲਾ ਆ ਉਸ ਨੂੰ ਵਾਪਸ ਲੈ ਲਿਆ। ਇਹ ਰਾਸ਼ਟਰਪਤੀ ਓਬਾਮਾ ਨੇ ਆਪਣੇ ਕਾਰਜਕਾਲ ਦੇ ਦੌਰਾਨ ਜਿਹੜੇ ਡਰੋਨ ਹਮਲਿਆਂ ਦੇ ਵਿੱਚ ਮਾਰੇ ਜਾਂਦੇ ਸਿਵਿਲੀਅਨਸ ਆ
ਜਿਹੜੇ ਰਾਦਰ ਦੈਨ ਜਿਹੜੇ ਅੱਤਵਾਦੀ ਨਹੀਂ ਆ, ਜਿੱਥੇ ਤੇ ਕਦੇ ਤੌਰ ਦੇ ਉੱਤੇ ਜਿੱਦਾਂ ਇਹ ਹਮਲਾ ਕਰਨ ਵੇਲੇ ਕਹਿੰਦੇ ਜਿਹੜੇ ਸਿਵਲੀਅਨ ਮਾਰੇ ਜਾਂਦੇ ਆ, ਉਹ ਰਿਪੋਰਟ ਜਿਹੜੀ ਉਹ ਪੇਸ਼ ਕਰਦੇ ਹੁੰਦੇ ਸੀਗੇ। ਪਰ ਹੁਣ ਜਿਹੜੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਗਜ਼ੀਕਿਊਟਿਵ ਆਰਡਰ ਸਾਈਨ ਕਰਕੇ ਇਹਦੇ ਬਾਰੇ ਜਿਹੜੀ ਮੈਂਡੇਟੋਰੀ ਰਿਪੋਰਟਿੰਗ ਸੀਗੀ, ਜਿਹੜੇ ਤੁਹਾਨੂੰ ਦੱਸਣੀ ਹੀ ਜਿਹੜੀ ਉਹ ਪੈਂਦੀ ਸੀਗੀ US ਸਰਕਾਰ ਨੂੰ, ਉਹ ਉਹਨਾਂ ਨੇ ਬਿਲਕੁਲ ਖਤਮ ਕਰ ਦਿੱਤੀ ਆ। ਹੁਣ ਡਰੋਨ ਹਮਲਿਆਂ ਦੇ ਵਿੱਚ ਕੋਈ ਸਿਵਲੀਅਨ ਮਾਰਿਆ ਜਾਵੇ ਚਾਹੇ ਨਾ ਮਾਰਿਆ ਜਾਵੇ, ਹੁਣ ਅਮਰੀਕਾ ਦੀ ਕੋਈ ਕਹਿੰਦੇ ਸਿਰਦਰਦੀ ਨਹੀਂ ਆ ਵੀ ਉਹ ਉਸ ਨੂੰ ਜਿਹੜਾ ਆ ਉਹ ਰਿਪੋਰਟ ਕਰਨ। 2009 ਤੋਂ ਜਦੋਂ ਤੋਂ ਇਹ ਜਿਹੜਾ ਲਾਗੂ ਕੀਤਾ ਗਿਆ ਸੀਗਾ ਰਾਸ਼ਟਰਪਤੀ ਓਬਾਮਾ ਦੇ ਦੁਆਰਾ, ਉਦੋਂ ਤੋਂ ਲੈ ਕੇ 2016 ਤੱਕ 117 ਜਿਹੜੇ ਸਿਵਲੀਅਨ ਮੌਤਾਂ ਦੀਆਂ ਰਿਪੋਰਟਾਂ ਜਿਹੜੀਆਂ ਆ ਉਹ ਪੇਸ਼ ਕੀਤੀਆਂ ਗਈਆਂ ਸੀਗੀਆਂ। ਪਰ ਰਾਸ਼ਟਰਪਤੀ ਟਰੰਪ ਨੇ ਜਦੋਂ ਤੋਂ ਕਾਰਜਕਾਲ ਸੰਭਿਆ 2017 ਤੋਂ, ਉਦੋਂ ਤੋਂ ਇਹ ਕਿਸੇ ਵੀ ਤਰੀਕੇ ਦੀ ਜਿਹੜੀ ਰਿਪੋਰਟ ਆ ਉਹ ਜਾਰੀ ਨਹੀਂ ਕੀਤੀ ਗਈ। ਇਸ ਜਿਹੜੇ ਰਾਈਟਸ ਗਰੁੱਪ ਵਾਲੇ ਆ ਉਹਨਾਂ ਨੇ ਇਸ ਜਿਹੜਾ ਰੂਲ ਆ ਉਸ ਨੂੰ ਵਾਪਸ ਲੈਣ ਨੂੰ ਇੱਕ ਬਿਲਕੁਲ ਗਲਤ ਜਿਹੜਾ ਉਹਨਾਂ ਨੇ ਦਰਸਾਇਆ ਆ। ਕਹਿੰਦੇ ਵੀ ਇਸ ਦੇ ਨਾਲ ਕਿਸੇ ਵੀ ਤਰੀਕੇ ਦੀ ਜਿਹੜੀ ਜਨਤਕ ਅਕਾਊਂਟੇਬਿਲਿਟੀ, ਪਬਲਿਕ ਅਕਾਊਂਟੇਬਿਲਿਟੀ ਆ ਸਰਕਾਰ ਉੱਤੇ ਜਿਹੜੀ ਉਹ ਨਹੀਂ ਬਣਦੀ। ਜੇ ਕੋਈ ਸਿਵਲੀਅਨ ਨੂੰ ਸੀਕ੍ਰੇਟ ਦੇ ਵਿੱਚ ਹੁਣ ਜੇ ਕੋਈ ਮਾਰ ਵੀ ਦਿੰਦੇ ਆ ਤਾਂ ਉਸ ਦੇ ਬਾਰੇ ਸਰਕਾਰ ਨੂੰ ਦੱਸਣ ਦੀ ਕੋਈ ਵਜ੍ਹਾ ਜਿਹੜੀ ਆ ਉਹ ਨਹੀਂ ਰਹੇਗੀ। ਅਗਲੀ ਖਬਰ ਜਿਹੜੀ ਆ ਬੜੀ ਬੁਰੀ ਆ ਰਹੀ ਆ ਮੈਕਸੀਕੋ ਤੋਂ। ਕਹਿੰਦੇ ਪਈ ਸੈਂਟਰਲ ਅਮਰੀਕਾ ਤੋਂ ਜਿਹੜੇ ਮਾਈਗ੍ਰੈਂਟਸ ਆ ਉਹ ਆ ਰਹੇ ਸੀ USA ਵੱਲ ਨੂੰ, ਤੇ ਮੈਕਸੀਕੋ ਦੇ ਵਿੱਚ ਇੱਕ ਟਰੱਕ ਦਾ ਜਿਹੜਾ ਆ ਅੱਜ ਕੱਲ੍ਹ ਸ਼ਾਮੀ ਐਕਸੀਡੈਂਟ ਹੋ ਗਿਆ, ਜਿਹਦੇ ਨਾਲ 25 ਲੋਕਾਂ ਦੀ ਮੌਤ ਹੋ ਗਈ ਤੇ 29 ਜਾਣੇ ਜਿਹੜੇ ਆ ਉਹ ਫੱਟੜ ਹੋ ਗਏ। ਸੋ ਬਹੁਤੇ ਲੋਕ ਜਿਹੜੇ ਕਹਿੰਦੇ ਆ ਵੀ ਉਹ ਉਹਨਾਂ ਮੁਲਕਾਂ ਤੋਂ ਆ ਰਹੇ ਆ ਜਿੱਥੇ ਅਨਰੈਸਟ ਹੈਗੀ ਆ, ਤੇ ਬਹੁਤ ਸਾਰੇ ਜਿਹੜੇ ਆ ਉਹ ਗਲਤ ਰਸਤੇ ਜਿਹੜੇ ਲੈਂਦੇ ਹੈਗੇ ਆ ਤਾਂ ਕਿ ਮੈਕਸੀਕੋ ਵਿੱਚੋਂ ਲੰਘ ਕੇ USA 'ਚ ਐਂਟਰ ਹੋ ਜਾ ਸਕੇ। ਕਹਿੰਦੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੈਂਟਰਲ ਅਮਰੀਕਨ ਮੇਨਲੀ ਜਿਹੜੇ ਆ ਹੋਂਡਰਾਸ ਤੋਂ, ਐਲ ਸੈਲਵਾਡੋਰ ਤੇ ਗਵਾਟਾਮਾਲਾ ਤੋਂ ਲੋਕ ਆਉਂਦੇ ਹੈਗੇ ਆ ਮੈਕਸੀਕੋ ਦੇ ਵਿੱਚ। ਤੇ ਅੱਜ ਜਿਹੜਾ ਕੱਲ੍ਹ ਸ਼ਾਮੀ ਆ ਇਹ ਇੱਕ ਬੁਰਾ ਐਕਸੀਡੈਂਟ ਹੋਇਆ ਜਿਹਦੇ ਨਾਲ 25 ਲੋਕ ਮਾਰੇ ਗਏ ਤੇ 29 ਜਿਹੜੇ ਆ ਉਹ ਫੱਟੜ ਹੋ ਗਏ ਕਿਉਂਕਿ ਟਰੱਕ ਉਹਨਾਂ ਦਾ ਜਿਹੜਾ ਉਲਟ ਗਿਆ ਸੀ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਆ, US ਸਟੇਟ ਡਿਪਾਰਟਮੈਂਟ ਨੇ ਜਿਹੜਾ ਆ ਉਹ ਜਿਹੜਾ ਉਹ ਦੱਸਿਆ ਆ, ਉਹਨਾਂ ਨੇ ਇੱਕ ਫਿਨਲੈਂਡ ਦੀ ਜਿਹੜੀ ਜਰਨਲਿਸਟ ਆ ਉਸ ਨੂੰ ਕੁਝ ਸਮਾਂ ਪਹਿਲਾਂ ਵੂਮਨ ਆਫ ਕਰੇਜ ਅਵਾਰਡ ਜਿਹੜਾ ਆ ਉਹ ਦਿੱਤਾ ਸੀਗਾ। ਹੁਣ ਉਸੇ ਜਿਹੜੀ ਜਰਨਲਿਸਟ ਆ ਉਹਨੇ ਰਾਸ਼ਟਰਪਤੀ ਟਰੰਪ ਦੀ ਜਿਹੜਾ ਆ ਕਿਤੇ ਕ੍ਰਿਟਿਸਿਜ਼ਮ, ਆਲੋਚਨਾ ਜਿਹੜੀ ਆ ਉਹ ਕੀਤੀ ਆ, ਤੇ ਉਸ ਦੇ ਕਰਕੇ US ਸਟੇਟ ਡਿਪਾਰਟਮੈਂਟ ਨੇ ਜਿਹੜਾ ਆ ਉਹ ਜਿਹੜਾ ਕੀ ਕਹਿੰਦੇ ਆ ਵੀ ਉਸ ਦਾ ਜਿਹੜਾ ਅਵਾਰਡ ਆ ਉਹ ਵਾਪਸ ਲੈ ਲਿਆ ਆ। US ਸਟੇਟ ਡਿਪਾਰਟਮੈਂਟ ਨੇ ਹੁਣ ਇਹ ਬਹਾਨਾ ਕਹਿੰਦੇ ਉਹ ਲਾਇਆ ਆ, ਕਹਿੰਦੇ ਵੀ ਜਿਹੜੀ ਉਹ ਜਰਨਲਿਸਟ ਪੱਤਰਕਾਰ ਸੀ ਐਰੋ, ਜਿਸ ਦਾ ਨਾਮ ਦੱਸਿਆ ਜਾਂਦਾ ਆ, ਕਹਿੰਦੇ ਵੀ ਉਹਨੂੰ ਗਲਤੀ ਦੇ ਨਾਲ ਸਾਨੂੰ ਦੱਸ ਹੋ ਗਿਆ ਵੀ ਤੈਨੂੰ ਅਸੀਂ ਇਹ ਅਵਾਰਡ ਜਿਹੜਾ ਆ ਉਹ ਦੇਣਾ ਆ। ਤੇ ਹੁਣ ਕਿਉਂਕਿ ਉਹਨੇ ਰਾਸ਼ਟਰਪਤੀ ਟਰੰਪ ਦੀ ਕ੍ਰਿਟਿਸਿਜ਼ਮ ਜਿਹੜਾ ਉਹ ਕੀਤਾ ਆ, ਇਸ ਲਈ ਜਿਹੜੀ ਜੈਸਿਕਾ ਐਰੋ ਆ, ਇਨਵੈਸਟੀਗੇਟਿਵ ਜਿਹੜੀ ਇੱਕ ਜਰਨਲਿਸਟ ਹੈਗੀ ਆ, ਉਸ ਦਾ ਇੰਟਰਨੈਸ਼ਨਲ ਵੂਮਨ ਆਫ ਕਰੇਜ ਅਵਾਰਡ ਜਿਹੜਾ ਆ ਉਸ ਨੂੰ ਹੁਣ ਜਿਹੜਾ ਉਹ ਨਹੀਂ ਦਿੱਤਾ ਜਾਊਗਾ। ਕਿਤੇ ਨਾ ਕਿਤੇ ਇੱਕ ਮਾੜਾ ਪ੍ਰੈਸੀਡੈਂਟ ਆ। ਰਾਸ਼ਟਰਪਤੀ ਟਰੰਪ ਆਲਰੇਡੀ ਜਿਹੜੀ ਆਪਣੀ ਨੈਸ਼ਨਲ ਮੀਡੀਆ ਉਹਨਾਂ ਦੇ ਨਾਲ ਵੀ ਸਿੰਘ ਫਸਾਈ ਰੱਖਦੇ ਆ, ਤੇ ਹੁਣ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਪਹਿਲੋਂ ਅਵਾਰਡ ਦੀ ਘੋਸ਼ਣਾ ਕਰਕੇ ਤੇ ਕ੍ਰਿਟਿਸਿਜ਼ਮ ਨਾ ਸਹਿਣ ਕਰਕੇ ਬਾਅਦ ਦੇ ਵਿੱਚ ਹੁਣ ਉਹ ਅਵਾਰਡ ਨੂੰ ਜਿਹੜਾ ਵਾਪਸ ਕਰ ਰਹੇ ਆ। ਇਹਦੇ ਕਰਕੇ ਮੇਰੇ ਹਿਸਾਬ ਦੇ ਨਾਲ ਕਿਤੇ ਨਾ ਕਿਤੇ ਅਮਰੀਕਾ ਨੂੰ ਵੀ ਜਿਹੜੀ ਸ਼ਰਮਿੰਦਗੀ ਝੱਲਣੀ ਪੈ ਰਹੀ ਆ। ਜੀ ਬਿਲਕੁਲ। ਇਸੇ ਤਰ੍ਹਾਂ ਸਾਡੇ ਗੁਆਂਢੀ ਮੁਲਕ ਤੋਂ ਖਬਰ ਆ ਰਹੀ ਹੈ, ਉੱਥੇ ਸਰੀ ਡੈਲਟਾ ਦੇ ਵਿੱਚ ਇੱਕ ਕੁਛ ਜਿਹੜੀਆਂ ਆਪਣੀਆਂ ਬੱਚੀਆਂ ਆ ਉਹਨਾਂ ਵੱਲੋਂ ਇੱਕ ਪ੍ਰੋਜੈਕਟ, ਕੌਰ ਪ੍ਰੋਜੈਕਟ ਕਰਕੇ ਜਿਹੜਾ ਸ਼ੁਰੂ ਕੀਤਾ ਗਿਆ ਆ, ਖਾਸ ਕਰਕੇ ਵਿਮਨ ਦੇ, ਸਿੱਖ ਵਿਮਨ ਵੀਕਐਂਡ ਦੇ ਹੱਕ ਦੇ ਵਿੱਚ। ਉਹ 'ਚ ਦੱਸਿਆ ਗਿਆ ਵੀ ਕਿਸ ਤਰ੍ਹਾਂ ਜਿਹੜੇ ਆ ਕਈ ਜਿਹੜੀਆਂ ਬੱਚੀਆਂ ਆ ਉਹਨਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈਗਾ ਆ, ਉਹਨੂੰ ਜਿਹੜਾ ਐਕਸਪੋਜ਼ ਕੀਤਾ ਗਿਆ ਹੈਗਾ। ਸੋ ਬਹੁਤ ਸਾਰੇ ਲੋਕ ਆ ਉਹਦੇ ਵਿੱਚ ਹਿੱਸਾ ਲੈ ਰਹੇ ਹੈਗੇ। ਬਿਲਕੁਲ ਹਰਜੋਤ ਸਿੰਘ ਜੀ, ਇੰਸਟਾਗ੍ਰਾਮ ਤੇ ਇੱਕ ਚੱਲ ਰਹੀ ਆ ਇਹ ਲਹਿਰ ਜਿਹੜੀ ਇਸ ਟਾਈਮ ਚੱਲ ਰਹੀ ਆ,
ਅਨੋਨਿਮਸ ਹੋ ਕੇ ਜਿਹੜੀਆਂ ਕੁੜੀਆਂ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਛੋਟੇ ਹੁੰਦਿਆਂ ਹੋਇਆਂ ਤੋਂ ਲੈ ਕੇ ਹੁਣ ਤੱਕ ਵੀ ਕਈ ਜਿਹੜੇ ਦੱਸਦੇ ਵੀ ਕੁਛ ਅਮਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ, ਹੋਰ ਬਾਹਰਲੇ ਮੁਲਕਾਂ ਦੇ ਵਿੱਚ ਪਹੁੰਚਣ ਦੇ ਬਾਵਜੂਦ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਸਰੀਰਕ ਸ਼ੋਸ਼ਣ ਜਿਹੜਾ ਹੋ ਰਿਹਾ ਆ, ਉਹ ਬਹੁਤ ਜਿਹੜਾ ਮੰਦਭਾਗੀ ਜਿਹੜੀ ਗੱਲ ਆ, ਉਹ ਹੌਲੀ ਹੌਲੀ ਜਿਹੜਾ ਇੱਕ ਹਿਸਾਬ ਦੇ ਨਾਲ ਇਹ ਮੀ ਟੂ ਮੂਵਮੈਂਟ ਕਹਿ ਸਕਦੇ ਹਾਂ ਹਰਜੋਤ ਸਿੰਘ ਜੀ, ਜਿਹੜੀ ਖਾਸ ਕਰਕੇ ਇਹਨਾਂ ਕੁੜੀਆਂ ਦੇ ਲਈ ਜਿਹੜੀਆਂ ਪੰਜਾਬੀ ਸਿੱਖ ਕੁੜੀਆਂ ਉਹਨਾਂ ਦੇ ਨਾਲ ਜਿਹੜਾ ਸ਼ੋਸ਼ਣ ਹੋ ਰਿਹਾ ਉਸ ਨੂੰ ਲੈ ਕੇ ਹੋ ਰਿਹਾ ਆ। ਤੇ ਜਿਹੜਾ ਸਭ ਤੋਂ ਅਫਸੋਸਜਨਕ ਪਾਰਟ ਜਿਹੜਾ ਇਸ ਦੇ ਵਿੱਚ ਹੈਗਾ ਆ, ਕਹਿੰਦੇ ਵੀ ਮੋਸਟ ਆਫ ਦਾ ਟਾਈਮ ਜਿਹੜੇ ਬੱਚੀਆਂ ਦਾ ਸ਼ੋਸ਼ਣ ਹੋਇਆ ਆ ਉਹ ਉਹਨਾਂ ਦੇ ਆਈਦਰ ਰਿਲੇਟਿਵ, ਕਿਸੇ ਦਾ ਜਿਹੜੇ ਕੋਈ ਗ੍ਰੈਂਡਫਾਦਰ, ਫਾਦਰ, ਬ੍ਰਦਰ, ਕਜ਼ਨਸ, ਇੱਥੋਂ ਤੱਕ ਜਿਹੜੇ ਆ ਲੋਕਾਂ ਨੇ ਜਿਹੜਾ ਆ ਇੱਦਾਂ ਦੇ ਕਰਮ ਕਰਨ ਦੀ ਜਿਹੜੀ ਉੱਥੇ ਕੋਸ਼ਿਸ਼ਾਂ ਜਿਹੜੀਆਂ ਉਹਨਾਂ ਦੇ ਨਾਲ ਬੱਚੀਆਂ ਦੇ ਨਾਲ ਕੀਤੀ ਆ ਉਹ ਸਾਹਮਣੇ ਆ ਰਹੀਆਂ ਆ। ਇਹ ਬਿਲਕੁਲ ਜਿਹੜੀ ਗੱਲ ਸਾਰੇ ਜਾਣੇ ਕਿਤੇ ਨਾ ਕਿਤੇ ਜਾਣਦੇ ਆ, ਜਦੋਂ ਕੋਈ ਅਜਿਹਾ ਕੋਈ ਕਰਮ ਜਾਂ ਕੋਈ ਹੁੰਦਾ ਆ ਤਾਂ ਬਹੁਤੀ ਵਾਰੀ ਆਪਣੇ ਜਿਹੜੇ ਆ ਸਮਾਜ ਦੇ ਵਿੱਚ ਉਸ ਨੂੰ ਦੱਸਿਆ ਜਿਹੜਾ ਉਹ ਨਹੀਂ ਜਾਂਦਾ, ਉਸ ਨੂੰ ਜਿਹੜਾ ਲੁਕੋ ਲਿਆ ਜਾਂਦਾ ਆ, ਜਿਸ ਕਰਕੇ ਉਹ ਪ੍ਰੀਡੇਟਰ, ਉਹ ਜਿਹੜੇ ਕਹਿ ਲਓ ਵੀ ਵਹਿਸ਼ੀ ਲੋਕ, ਉਹ ਆਰਾਮ ਦੇ ਨਾਲ, ਆਸਾਨੀ ਦੇ ਨਾਲ, ਉੱਦਾਂ ਹੀ ਜਿਹੜਾ ਆਜ਼ਾਦੀ ਦੇ ਨਾਲ ਜਿਹੜੇ ਆ ਖੁੱਲ੍ਹੇ ਘੁੰਮਦੇ ਫਿਰਦੇ ਆ। ਇਸ ਦੀ ਬਹੁਤ ਵੱਡੀ ਜਿਹੜੀ ਕਿਤੇ ਨਾ ਕਿਤੇ ਜਿਹੜੀ ਉਹ ਜ਼ਰੂਰਤ ਹੈਗੀ ਆ ਤੇ ਇਸ ਨੂੰ ਜਿਹੜਾ ਬਦਲਣ ਦੀ ਜ਼ਰੂਰਤ ਆ। ਤੇ ਸ਼ਾਬਾਸ਼ੇ ਵੀ ਜਿਹੜੀ ਉਹਨਾਂ ਬੱਚਿਆਂ ਦੀ ਜਿਹੜੀ ਦੇਣੀ ਬਣਦੀ ਆ, ਚਾਹੇ ਬੱਚੇ ਆ ਚਾਹੇ ਬੱਚੀਆਂ, ਜ਼ਰੂਰੀ ਨਹੀਂ ਆ ਵੀ ਇੱਕ ਪਾਸੇ ਜਿਹੜਾ ਹੋ ਰਿਹਾ, ਦੋਨੋਂ ਪਾਸਿਓਂ ਜਿਹੜਾ ਉਹ ਜਿਹੜਾ ਹੋ ਸਕਦਾ ਆ ਤੇ ਉਹਨਾਂ ਨੂੰ ਸ਼ਾਬਾਸ਼ ਦੇਣੀ ਬਣਦੀ ਆ, ਵੀ ਉਹਨਾਂ ਦੀ ਹਿੰਮਤ ਦੀ ਦਾਤ ਦੇਣੀ ਬਣਦੀ ਆ। ਤੇ ਬਹੁਤ ਮੇਰੇ ਹਿਸਾਬ ਦੇ ਨਾਲ ਇੱਕ ਜ਼ਰੂਰੀ ਜਿਹੜਾ ਕੰਮ ਆ ਜਿਹੜਾ ਇਸ ਟਾਈਮ ਦੇ ਉੱਤੇ ਚੱਲ ਰਿਹਾ ਆ। ਤੇ ਸੋਸ਼ਲ ਮੀਡੀਆ ਨੇ ਇੱਦਾਂ ਦੇ ਬੇਜ਼ੁਬਾਨ ਲੋਕਾਂ ਨੂੰ ਵੀ ਜਿਹੜੀ ਆ ਹੁਣ ਕਿਤੇ ਨਾ ਕਿਤੇ ਜ਼ੁਬਾਨ ਜਿਹੜੀ ਉਹ ਦਿੱਤੀ ਆ। ਜੀ ਬਿਲਕੁਲ। ਤੇ ਸਾਡਾ ਸਮਾਂ ਵੀ ਜਿਹੜਾ ਸਮਾਪਤ ਹੋਣ ਵਾਲਾ ਹੈ ਤੇ ਹਾਂਜੀ, ਤੇ ਇੱਕ ਜਿਹੜੀ ਜ਼ਰੂਰ ਜਿਹੜਾ ਦੱਸ ਜਾਏ ਵੀ ਕਈ ਜਿਹੜੇ ਸਾਡੇ ਟਰੱਕਰ ਦਾ ਸ਼ਾਇਦ ਅੱਜ ਇੰਤਜ਼ਾਰ ਕਰ ਰਹੇ ਹੋਣਗੇ ਵੀ ਜਿਹੜਾ ਟਰੱਕਿੰਗ ਸਪੈਸ਼ਲ ਜਿਹੜਾ ਪ੍ਰੋਗਰਾਮ ਆ ਉਹ ਆਵੇਗਾ। ਸੋ ਜਿਹੜੇ ਪਿਛਲੀ ਵਾਰੀ ਨਹੀਂ ਸੁਣ ਸਕੇ ਜਾਂ ਜਿਨ੍ਹਾਂ ਵੀਰਵਾਰ ਵੀ ਮਿਸ ਕਰਤਾ ਇਸ ਵੀਕ ਦੇ ਵਿੱਚ, ਦੱਸ ਜਾਈਏ ਵੀ ਜਿਹੜਾ ਅਪਡੇਟ ਅਮਰੀਕਾ ਦਾ ਟਰੱਕਿੰਗ ਸਪੈਸ਼ਲ ਪ੍ਰੋਗਰਾਮ ਆ ਉਹ ਹੁਣ ਹਰ ਵੀਰਵਾਰ ਨੂੰ ਐਵਰੀ ਥਰਸਡੇ 9 to 10 AM ਜਿਹੜਾ ਸਵੇਰੇ 9 ਤੋਂ 10 ਵਜੇ ਤੱਕ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਜਿਹੜਾ ਉਹ ਆਇਆ ਕਰੇਗਾ, ਜਿਸ ਦੇ ਵਿੱਚ ਤੁਹਾਡੀਆਂ ਕਾਲਸ, ਟਰੱਕਿੰਗ ਦੇ ਨਾਲ ਸੰਬੰਧਿਤ ਜਿਹੜੇ ਸਵਾਲ ਆ ਉਹ ਤੁਹਾਡੇ ਜਿਹੜੇ ਉਹ ਲਏ ਜਾਂਦੇ ਨੇ। ਸੋ 9 ਤੋਂ 10 ਵਜੇ ਤੱਕ ਕੈਲੀਫੋਰਨੀਆ ਟਾਈਮ ਹਰ ਵੀਰਵਾਰ ਨੂੰ ਜਿਹੜਾ ਆ ਉਹ ਤੁਹਾਡੇ ਲਈ ਜਿਹੜਾ ਆਪਾਂ ਪੇਸ਼ ਕਰਿਆ ਕਰਾਂਗੇ। ਸੋ ਇਹ ਜਿਹੜੇ ਟਾਈਮ ਦੀ ਜਿਹੜੀ ਤਬਦੀਲੀ, ਦਿਨ ਦੀ ਤਬਦੀਲੀ ਆ, ਉਹ ਕਿਰਪਾ ਕਰਕੇ ਪਲੀਜ਼ ਤੁਸੀਂ ਜਿਹੜਾ ਆ ਉਹ ਨੋਟ ਕਰਕੇ ਰੱਖਿਓ। ਸੋ ਅਸੀਂ ਇਹ ਵੀ ਟਰਾਈ ਕਰਿਆ ਕਰਾਂਗੇ ਜਿਹੜਾ ਸਾਡਾ ਸੈਚਰਡੇ ਵਾਲਾ ਪ੍ਰੋਗਰਾਮ ਆ ਉਹਦੇ ਵਿੱਚ ਵੱਧ ਤੋਂ ਵੱਧ ਜਿਹੜੀਆਂ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਜਿਹੜੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰੀਏ। ਜਿਸ ਤਰ੍ਹਾਂ ਅੱਜ ਵੀ ਅਸੀਂ ਬਹੁਤ ਜ਼ਿਆਦਾ ਕਾਫੀ ਖਬਰਾਂ ਜਿਹੜੀਆਂ ਉਹਦੇ ਨਾਲ ਰਿਲੇਟਡ ਸਾਂਝੀਆਂ ਕੀਤੀਆਂ ਹੈਗੀਆਂ ਜੀ। ਤੇ ਹੁਣ ਆਪਾਂ ਜਿਹੜੇ ਹਰਜੋਤ ਸਿੰਘ ਜੀ ਇਜਾਜ਼ਤ ਲੈਂਦੇ ਆ, ਸਾਡੇ ਦੋਨੇ ਵੱਲੋਂ ਬਹੁਤ ਹੀ ਪਿਆਰ ਸਤਿਕਾਰ ਸਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।